अस्सलाम वालेकुम दोस्तों, अज असी तुहानू लहंदे पंजाब दा उजड़िया होया वो स्टेशन दिखाण जा रहे हैं जो सर शमीर खान के नाम से बनया है। अते लागे ही एक बहुत मशहूर बजुर्ग उन्हां दा दरबार भी हैगा है जिन्हां दा नाम अगे जाके तुहाडे रूबरू करांगे। किसने वेड़ा वंडिया किसने वाई लीक, बह कंडियाली तार ते करदा कौन अड़ीक। लोभ दे भुखे चौधरी धर्म दा लैके ना, उसे रुख नूं छांगिया माणी जिस दी छां। कदे ना बह के सोचिया की अल्लाह की राम, किस तो होए आज़ाद सां किस दे बने गुलाम। तैनू गैरां वंडिया धार के मजहबी भेख, तू बैठा घर फूक के रिहा तमाशा देख। उठ दुल्ले दिया वारसा उठ अपना देश बचा, नानक अते फरीद दे विच ना विथां पा। नानक अते फरीद दे विच ना विथां पा। गोजरा ਵੱਲੋਂ फैसलाबाद ਵੱਲ ਜਾਂਦਿਆਂ ਹੋਇਆਂ ਲੈਨ ਦੇ ਨਾਲ ਪੱਕਾ ਅੰਨਾ ਸਟੇਸ਼ਨ ਲੰਘ ਕੇ 84 ਜੀਂਬੇ ਸਰ ਸ਼ਮੀਰ ਪਿੰਡ, ਜਿਸ ਨੂੰ ਪਹਿਲੇ ਢਹਿ ਪਈ ਵੀ ਕਹਿੰਦੇ ਸੀ, ਉੱਥੇ ਇੱਕ ਬਹੁਤ ਮਸ਼ਹੂਰ ਬਜ਼ੁਰਗ ਜਿਨ੍ਹਾਂ ਦਾ ਨਾਮ ਬਾਬਾ ਰੰਗ ਅਲੀ ਸਰਕਾਰ ਹੈ, ਉਹਨਾਂ ਦਾ ਦਰਬਾਰ ਵੀ ਆਂਦਾ ਹੈ, ਜਿੱਥੇ ਹਰ ਸਾਲ ਹਾੜ ਦੀ 17 ਤਾਰੀਖ ਨੂੰ ਭਰਮਾ ਮੇਲਾ ਲੱਗਦਾ ਹੈ, ਜਿੱਥੇ ਬਹੁਤ ਦੂਰ ਦੂਰ ਤੋਂ ਲੋਕ ਮੇਲਾ ਵੇਖਣ ਆਉਂਦੇ ਨੇ। ਇਸ ਪਿੰਡ ਤੋਂ ਫੈਸਲਾਬਾਦ ਵੱਲ ਜਾਂਦਿਆਂ ਹੋਇਆਂ ਥੋੜਾ ਜਿਹਾ ਅੱਗੇ ਜਾ ਕੇ ਸੱਜੇ ਹੱਥ ਸਰ ਸ਼ਮੀਰ ਰੇਲਵੇ ਸਟੇਸ਼ਨ ਹੈ, ਜਿੱਥੇ ਕੁਝ ਸਾਲ ਪਹਿਲੇ ਰੌਣਕਾਂ ਲੱਗਦੀਆਂ ਹੁੰਦੀਆਂ ਸੀ। ਅੱਜ ਇਹ ਰੇਲਵੇ ਸਟੇਸ਼ਨ ਸਿਰਫ ਕ੍ਰਾਸਿੰਗ ਸਟੇਸ਼ਨ ਹੀ ਰਹਿ ਗਿਆ ਹੈ। ਵਿਕੀਪੀਡੀਆ ਦੇ ਮੁਤਾਬਕ ਤਕਰੀਬਨ 99 ਸਾਲ ਬਰਸਗੀਰ ਪਾਕੋ ਹਿੰਦ ਤੇ ਬ੍ਰਿਟਿਸ਼ ਰਾਜ 1858 ਤੋਂ ਲੈ ਕੇ 1947 ਤੱਕ ਬਰਤਾਨਵੀ ਪਾਰਲੀਮੈਂਟ ਦੀ ਹੁਕਮਰਾਨੀ ਦਾ ਦੌਰ ਰਿਹਾ ਸੀ। ਬਰਤਾਨਵੀ ਕਬਜ਼ੇ ਤੋਂ ਬਾਅਦ ਲਗਭਗ 99 ਸਾਲ ਤੱਕ ਹੁਕਮਰਾਨੀ ਦਾ ਨਿਜ਼ਾਮ 1858 ਵਿੱਚ ਕਾਇਮ ਕੀਤਾ ਗਿਆ ਸੀ, ਜਦੋਂ ਈਸਟ ਇੰਡੀਆ ਕੰਪਨੀ ਦੀ ਹੁਕਮਰਾਨੀ ਮਲਕਾ ਵਿਕਟੋਰੀਆ ਦੀ ਸਰਬਰਾਹੀ ਵਿੱਚ ਵਲੀ ਅਹਿਦ ਨੂੰ ਮੁੰਤਕਿਲ ਕੀਤੀ ਗਈ। ਗੋਰੇ ਦੇ ਦੌਰੇ ਹਕੂਮਤ ਵਿੱਚ 12 ਆਬਾਦ ਹੋਈਆਂ ਰੇਲਵੇ ਦਾ ਨਿਜ਼ਾਮ, ਡਾਕਖਾਨੇ ਦਾ ਨਿਜ਼ਾਮ, ਦੁਨੀਆ ਦਾ ਬੜਾ ਨਹਿਰੀ ਨਿਜ਼ਾਮ ਵਜੂਦ ਵਿੱਚ ਆਇਆ। ਇਸ ਤੋਂ ਇਲਾਵਾ ਹਰ ਉਹ ਕੰਮ ਜੋ ਮੁਲਕ ਨੂੰ ਤਰੱਕੀ ਵੱਲ ਲੈ ਕੇ ਜਾ ਸਕਦਾ ਉਹ ਕੀਤਾ, ਕਿਉਂਕਿ ਬਰਸਗੀਰ ਪਾਕੋ ਹਿੰਦ ਸੋਨੇ ਦੀ ਚਿੜੀ ਸੀ, ਜਿੱਥੇ ਹਰ ਤਰ੍ਹਾਂ ਦਾ ਮੌਸਮ, ਹਰ ਤਰ੍ਹਾਂ ਦੀ ਜ਼ਮੀਨ ਅਤੇ ਇਸ ਜ਼ਮੀਨ ਤੇ ਉੱਗਣ ਵਾਲੀ ਹਰ ਕਿਸਮ ਦੀ ਫਸਲ, ਫਲ, ਮੇਵੇ ਕੀ ਕੁਝ ਨਹੀਂ ਸੀ ਇਸ ਧਰਤੀ ਤੇ। ਫਿਰ ਉਹ ਵੇਲਾ ਆਇਆ ਕਿ ਇਸ ਧਰਤੀ ਨੂੰ ਕਿਸੇ ਦੀ ਨਜ਼ਰ ਲੱਗ ਗਈ ਔਰ ਪੰਜਾਬ ਦੀ ਧਰਤੀ ਨੂੰ ਅੱਧ ਵਿਚਕਾਰੋਂ ਚੀਰ ਕੇ ਦੋ ਥਾਂ ਕਰ ਦਿੱਤਾ। ਗੋਰੇ ਮੁਲਕ ਨੂੰ ਵੰਡ ਕੇ ਆਪਣੇ ਦੇਸ਼ ਚਲੇ ਗਏ। ਇੱਥੇ ਵਸਣ ਵਾਲੇ ਆਪਣਾ ਆਪਣਾ ਦੇਸ਼ ਛੱਡ ਕੇ ਪਰਾਏ ਦੇਸ਼ਾਂ ਵਿੱਚ ਆ ਕੇ ਨਵੇਂ ਸਿਰੇ ਤੋਂ ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਤਾਂ ਨਾਲ ਲੜਦੇ ਲੜਦੇ ਇਸ ਹਾਲ ਨੂੰ ਪਹੁੰਚ ਗਏ ਕਿ ਗੋਰੇ ਦੀਆਂ ਛੱਡੀਆਂ ਹੋਈਆਂ ਚੀਜ਼ਾਂ ਨੂੰ ਅੱਗੇ ਨਹੀਂ ਵਧਾ ਸਕੇ। ਜਿਉਂਦੀ ਜਾਗਦੀ ਮਿਸਾਲ ਇਹ ਉਜੜਿਆ ਰੇਲਵੇ ਸਟੇਸ਼ਨ ਹੈ। ਇਸ ਤੋਂ ਥੋੜਾ ਜਿਹਾ ਪਿੱਛੇ ਪੱਕਾ ਅੰਨਾ ਸਟੇਸ਼ਨ ਆਪਣੇ ਟਾਈਮ ਵਿੱਚ ਆਲ ਦੁਆਲ ਦੇ ਪਿੰਡਾਂ ਦੇ ਲੋਕਾਂ ਨੂੰ ਉਹਨਾਂ ਦੀਆਂ ਮੰਜ਼ਿਲਾਂ ਤੇ ਪਹੁੰਚਾਉਣ ਲਈ ਇੱਕ ਬਹੁਤ ਬੜਾ ਜ਼ਰੀਆ ਸੀ। ਸਟੇਸ਼ਨ ਦੇ ਨਾਲ ਇੱਕ ਬਹੁਤ ਸੋਹਣਾ ਸ਼ਹਿਰ ਵੀ ਆਬਾਦ ਸੀ, ਜਿੱਥੋਂ ਲੋਕ ਸ਼ਾਪਿੰਗ ਕਰਦੇ ਹੁੰਦੇ ਸੀ, ਪਰ ਸਮੇਂ ਦੀ ਮਾਰ ਨੇ ਉਹ ਸਭ ਕੁਝ ਖਤਮ ਕਰ ਦਿੱਤਾ। ਸਟੇਸ਼ਨ ਵੀਰਾਨ ਹੋ ਗਏ ਅਤੇ ਉਜੜੇ ਹੋਏ ਸ਼ਹਿਰ ਵਿੱਚ ਬਣੀਆਂ ਖਾਲੀ ਦੁਕਾਨਾਂ ਸਾਰੇ ਕਦੀਮਾ ਦਾ ਮੰਜ਼ਰ ਪੇਸ਼ ਕਰਦੀਆਂ ਨੇ। ਸਰ ਸ਼ਮੀਰ ਸਟੇਸ਼ਨ ਦੀ ਬਿਲਡਿੰਗ
ਅੱਜ ਵੀ ਆਪਣੀ ਵੱਖਰੀ ਸ਼ਾਨ ਵਿੱਚ ਖੜੀ ਹੈ, ਜਿੱਥੇ ਬਣੇ ਹੋਏ ਕੁਆਟਰ ਅੱਜ ਵੀ ਮੌਜੂਦ ਨੇ, ਪਰ ਇਹਨਾਂ ਵਿੱਚ ਰਹਿਣ ਵਾਲਾ ਕੋਈ ਨਹੀਂ ਰਿਹਾ। ਅੱਜ ਵੀ 6-7 ਮੁਸਾਫਰ ਟ੍ਰੇਨਾਂ ਲੰਘਦੀਆਂ ਨੇ ਅਤੇ ਗੁਡਸ ਟ੍ਰੇਨ ਵੀ ਦਿਨ ਵਿੱਚ ਕਦੇ ਕੋਈ ਨਹੀਂ ਤੇ ਕਦੇ 4-5 ਲੰਘ ਜਾਂਦੀਆਂ ਨੇ। ਇਹ ਸਿਰਫ ਕ੍ਰਾਸਿੰਗ ਸਟੇਸ਼ਨ ਹੈ, ਇੱਥੇ ਕੋਈ ਵੀ ਟ੍ਰੇਨ ਰੁਕਦੀ ਨਹੀਂ। ਪੁਰਾਣਿਆਂ ਵੇਲਿਆਂ ਵਿੱਚ ਪਾਣੀ ਪਿਲਾਉਣ ਵਾਲੇ ਮਾਸ਼ਕੀ ਦੇ ਬੈਠਣ ਲਈ ਜਗ੍ਹਾ, ਗੋਦਾਮ, ਪੁਰਾਣੇ ਦਰਖਤ, ਮੁਸਾਫਰਖਾਨਾ, ਟਿਕਟ ਘਰ, ਨੋਟਿਸ ਬੋਰਡ, ਪੁਰਾਣੇ ਬੈਂਚ ਅੱਜ ਵੀ ਇਸ ਦੌਰ ਦੀ ਨਿਸ਼ਾਨੀ ਦੇ ਤੌਰ ਤੇ ਮੌਜੂਦ ਨੇ। ਇਸ ਦੇ ਨਾਲ ਨਾਲ ਮਸਜਿਦ ਔਰ ਕੁਆਟਰ ਵੀ ਹੈਗੇ ਨੇ। ਇਹ ਸਟੇਸ਼ਨ ਗੋਜਰਾ ਤੋਂ ਲਗਭਗ 25 ਕਿਲੋਮੀਟਰ ਦੇ ਫਾਸਲੇ ਤੇ ਹੈ ਅਤੇ ਲਾਇਲਪੁਰ ਤੋਂ ਅਬਾਸਪੁਰ ਰੋਡ ਤੋਂ ਆਉਂਦਿਆਂ ਹੋਇਆਂ ਕੋਈ 37.5 ਕਿਲੋਮੀਟਰ ਦੀ ਦੂਰੀ ਤੇ ਹੈ। ਛੋਟੇ ਸਟੇਸ਼ਨ ਦੇ ਬਰਬਾਦ ਹੋਣ ਦੀ ਇੱਕ ਵਜ੍ਹਾ ਹਰ ਬੰਦੇ ਕੋਲ ਆਪਣੀ ਟਰਾਂਸਪੋਰਟ ਦਾ ਹੋਣਾ ਵੀ ਹੈ, ਪਰ ਫਿਰ ਵੀ ਗੌਰਮੈਂਟ ਨੂੰ ਕਿਸੇ ਵੀ ਹਾਲ ਵਿੱਚ ਇਹਨਾਂ ਸਟੇਸ਼ਨਾਂ ਨੂੰ ਲਾਵਾਰਸ ਨਹੀਂ ਛੱਡਣਾ ਚਾਹੀਦਾ। ਟ੍ਰੇਨ ਦੇ ਰੁਕਣ ਨਾਲ ਬਹੁਤ ਸਾਰੇ ਮੁਲਾਜ਼ਮੀਨ ਔਰ ਮਜ਼ਦੂਰਾਂ ਲਈ ਆਸਾਨੀ ਹੋ ਜਾਣੀ ਹੈ ਜੋ ਲਾਇਲਪੁਰ ਜਾਂਦੇ ਨੇ। ਸਾਡੇ ਨਾਲ ਅਜ਼ੀਮ ਮਨਵਰ ਸਾਹਿਬ ਅਸਿਸਟੈਂਟ ਰੇਲਵੇ ਸਟੇਸ਼ਨ ਇੱਥੇ ਮੌਜੂਦ ਨੇ ਜੀ। ਆਪਣਾ ਸਟੇਸ਼ਨ ਮਾਸਟਰ ਮੁਹੰਮਦ ਸਾਹਿਬ, ਉਹ ਹੁਣ ਕਿੱਥੇ ਆ? ਉਹ ਘਰ ਗਏ। ਅੱਛਾ, ਘਰ ਗਏ। ਅੱਛਾ, ਇਹ ਕਿਹੜੀ ਸੰਨ 'ਚ ਬਣਿਆ, ਕੋਈ ਪਤਾ ਇਹਦੇ ਬਾਰੇ? ਮੇਰੀ ਤਾਂ ਅਭੀ ਰੀਸੈਂਟਲੀ ਅਪਾਇੰਟਮੈਂਟ ਹੋਈ ਹੈ, ਤਕਰੀਬਨ 1 ਮਾਹ ਹੋਇਆ। ਪੰਜਾਬੀ 'ਚ ਹੀ ਕਰ ਲਓ ਗੱਲ। ਕੋਈ ਗੱਲ ਨਹੀਂ, ਹਾਂ, ਜਿਹਦੇ 'ਚ ਕਰਨੀ ਉਹਦੇ 'ਚ ਪੰਜਾਬੀ 'ਚ ਕਰ ਲਓ। ਸਹੀ ਹੈ। ਬਾਕੀ ਹਿਸਟਰੀ ਦੀ ਡਿਟੇਲ ਜਿਹੜੀ ਹੈ ਉਹ ਵਰਕਿੰਗ ਰੂਲ ਦੇ ਵਿੱਚ ਵੀ ਨਹੀਂ ਹੈ। ਅੱਛਾ, ਤੇ ਇਸ ਤੋਂ ਇਲਾਵਾ ਜਿਹੜਾ ਹੈ ਬਸ ਇਹੀ ਹੈ। ਅੱਛਾ, ਜਿਹੜੀਆਂ ਆਲੇ ਦੁਆਲੇ ਆਪਣੇ ਦੇ ਘਰ ਬਣੇ ਹੋਏ ਆ, ਇਹ ਸਹੀ ਆ? ਇਹ ਲੋਕ ਰਹਿੰਦੇ ਆ ਅਫਸਰਾਨ ਜਾਂ ਨਹੀਂ? ਬੰਦ ਆ, ਬਰਬਾਦ ਹੋ ਗਏ? ਪਹਿਲੇ ਕੁਆਟਰ ਬਾਅਦ ਸਨ ਜਦੋਂ ਸਟਾਪੇਜ ਸਨ। ਅੱਛਾ, ਹਾਂ, ਰੇਲਵੇ ਨੇ ਕੁਆਟਰ ਬਾਅਦ ਕੀਤੇ ਸਨ। ਹੁਣ ਸਿਰਫ ਸਾਡੇ ਕੋਲ ਉਹੀ ਕੁਆਟਰ ਐਡ ਵਾਲਾ ਜਿਹੜਾ। ਇਹ ਜਿਹੜੀ ਆਪਾਂ ਘੰਟੀ ਲਾਈ, ਇਹਦਾ ਕੀ ਫੰਕਸ਼ਨ ਆ? ਇਹ ਘੰਟੇ ਦਾ ਤਲਕ ਹੈ ਕਿ ਇਹ ਜਿਹੜੇ ਸਾਡੇ ਕੁਆਟਰ ਸਨ ਨਾ, ਜਿਹੜੇ ਰਿਹਾਇਸ਼ ਮਤਲਬ ਇਹਨਾਂ ਨੇ ਰੱਖੀ। ਅਗਰ ਸਟੇਸ਼ਨ ਮਾਸਟਰ ਨੂੰ ਕੋਈ ਜ਼ਰੂਰਤ ਪੈਂਦੀ ਸੀ ਤੇ ਉਹ ਫਿਰ ਇਹ ਘੰਟੀ ਮਾਰਦਾ। ਸਾਰਾ ਦਿਨ ਵਿੱਚ ਇੱਥੇ ਕਿੰਨੀਆਂ ਟ੍ਰੇਨਾਂ ਲੰਘਦੀਆਂ ਜੀ? ਐਕਸਪ੍ਰੈਸ ਟ੍ਰੇਨ ਤੇ ਸਾਡੇ ਕੋਲ ਤਕਰੀਬਨ 6 ਤੋਂ 7 ਨੇ। ਤੇ ਗੁਡਸ ਦੀਆਂ ਕਦੀ ਜਿਹੜਾ ਹੈ ਉਹ ਬਿਲਕੁਲ ਨਿਲ ਹੁੰਦਾ ਹੈ, ਕਦੀ ਬਿਲਕੁਲ ਜਿਹੜਾ ਹੈ ਉਹ ਕਦੀ 6 7 8 ਜ਼ਿਆਦਾ ਡੇਲੀ ਦਾ। ਜਿਵੇਂ ਅੱਜ ਮਾਰਨਿੰਗ ਤਹੱਜਦ ਤੋਂ ਸ਼ੁਰੂ ਹੋਈਆਂ ਨੇ, ਹੁਣ ਤੱਕ ਅਸੀਂ ਆਪਣੀਆਂ ਤਕਰੀਬਨ ਅਸੀਂ 4 ਤੋਂ 5 ਗੱਡੀਆਂ ਅਸੀਂ ਕਰੀਆਂ ਨੇ। ਇੱਥੇ ਸਟੇ ਕੋਈ ਨਹੀਂ ਕਰਦੀ, ਰੁਕਦੀ ਕੋਈ ਨਹੀਂ, ਸਟਾਪ ਕ੍ਰਾਸਿੰਗ ਸਟੇਸ਼ਨ। ਅੱਛਾ, ਕ੍ਰਾਸਿੰਗ ਦਾ। ਇਹ ਕਿਸੇ ਵਕਤ ਤੱਕ ਚੱਲਦਾ ਸੀ ਜਦੋਂ ਉੱਥੇ ਟਿਕਟ ਘਰ ਬਣਿਆ, ਹਾਦਸਾ ਬਣੀ? ਹਾਂਜੀ, ਟਿਕਟ ਘਰ ਹਰ ਚੀਜ਼ ਬਣੀ ਹੈ, ਲੇਕਿਨ ਉਹ ਆਸਤਾ ਸਟਾਪਰ ਜਿਹੜੇ ਨੇ ਉਹ ਛੋਟੇ ਸਟੇਸ਼ਨਾਂ ਦੇ ਚੁੱਕ ਦਿੱਤੇ ਗਏ ਨੇ ਤੇ ਸਿਰਫ ਬੜੇ ਸਟੇਸ਼ਨ ਦੇ ਫੈਸਲਾਬਾਦ ਤੋਂ ਗੱਡੀ ਚੱਲ ਕੇ ਗੋਜਰੇ ਖੜੀ ਹੁੰਦੀ ਹੈ, ਫਿਰ ਟੋਬਾ, ਫਿਰ ਸ਼ੋਪਰ। ਠੀਕ, ਤੁਸੀਂ ਕਾਂਟਾ ਚੇਂਜ ਕਰ ਸਕਦੇ ਇੱਥੋਂ? ਇੱਕ ਕਾਂਟਾ ਜਿਹੜਾ ਉਹ ਕੈਬਨਮੈਨ ਚੇਂਜ ਕਰਦਾ ਜਿਹੜਾ। ਨਹੀਂ, ਮੇਰਾ ਮਤਲਬ ਇੱਥੇ ਸਹੂਲਤ ਹੈਗੀ ਉਹ? ਹਾਂਜੀ, ਸਾਡੇ ਕੋਲ 3 ਲਾਈਨਾਂ ਨੇ। ਅੱਛਾ, ਇੱਕ ਡਾਊਨ ਦੀ, ਇੱਕ ਅਪ ਦੀ, ਇੱਕ ਮੇਨ ਲਾਈਨ। ਯਾਨੀ ਜਿਹੜੀ ਮੇਨ ਲਾਈਨ ਹੁੰਦੀ ਹੈ ਉਹ ਬੋਥ ਸਾਈਡ ਯੂਨੀਵਰਸਲ ਲਾਈਨ ਹੁੰਦੀ ਹੈ। ਯੂਨੀਵਰਸਲ ਲਾਈਨ ਤੇ ਅਸੀਂ ਲੈ ਸਕਦੇ ਹਾਂ। ਉਹ ਜਿਹੜਾ ਛੋਟਾ ਜਿਹਾ ਕਮਰਾ ਬਣਾਇਆ ਉਹ ਕਿੱਕਰ ਦੇ ਨਾਲ, ਹਾਂਜੀ, ਇਹਦਾ ਕੀ ਮਤਲਬ ਹੈ? ਇੱਥੇ ਕੀ ਹੁੰਦਾ? ਇਹ ਜਿਹੜਾ ਸੀ ਪਹਿਲੇ ਜਦੋਂ ਸਟੇਸ਼ਨ ਇੱਥੇ ਬਾਹਰ ਸੀ ਤੇ ਇੱਥੇ ਪਾਣੀ ਵਾਲਾ ਬੈਠਦਾ ਹੁੰਦਾ ਸੀ। ਪਾਣੀ ਪਿਲਾਉਣ ਵਾਲਾ? ਹਾਂਜੀ, ਪਾਣੀ ਪਿਲਾਉਣ ਵਾਲਾ। ਮੁਸ਼ਕਿਲ ਅਕਸਰ ਤੁਸੀਂ ਦੇਖਿਆ ਹਾਂ, ਪੁਰਾਣੇ ਟਾਈਮ 'ਚ ਸਟੇਸ਼ਨਾਂ ਤੇ ਉਹ ਤਰੌਂਕਦੇ ਵੀ ਸਨ, ਗੱਡੀਆਂ ਆਉਂਦੀ ਸੀ, ਪਾਣੀ ਪਿਆਉਂਦੇ ਵੀ ਸਨ। ਉਹਦੇ ਲਈ ਉਹ ਪੋਸਟ ਛੋਟੀ ਬਣਾਈ ਗਈ ਕਿ ਵੀ ਉਹ ਉੱਥੇ ਬੈਠ ਸਕੇ। ਹੋਰ ਕੋਈ ਇਸ ਤੋਂ ਇਲਾਵਾ ਇੱਥੇ ਜਿਹੜੀਆਂ ਜਿੰਨੇ ਵੀ ਮਕਾਨ ਆ, ਕੋਈ ਵੀ ਮਤਲਬ ਨਹੀਂ ਹੈਗੇ ਚਾਲੂ? ਸਾਰੇ ਬੰਦ? ਹਾਂਜੀ, ਸਾਰੇ ਬੰਦ ਨੇ, ਸਿਰਫ ਇੱਕ ਫੰਕਸ਼ਨਲ ਹੈ ਸਾਡਾ। ਅੱਛਾ, ਉਹ ਜਿਹੜਾ ਹਾਂਜੀ, ਬਾਕੀ ਦੂਸਰਾ ਜਿਹੜਾ ਹੈ ਉਹ ਜਦੋਂ ਕੋਈ ਟਰੈਕ ਮਸ਼ੀਨ ਦਾ ਵਰਕਿੰਗ ਵਗੈਰਾ ਲਈ ਆਉਂਦੇ ਨੇ ਉਹ ਫਿਰ ਉਹਨਾਂ ਨੂੰ ਰਿਹਾਇਸ਼। ਇੱਕ ਜਿਹੜਾ ਉਹ ਅੰਡਰ PWI ਕੋਈ ਘਰ ਸਾਡਾ, ਉਹਦੇ 'ਚ ਉਹਨਾਂ ਨੇ ਆਪਣਾ ਸਮਾਨ ਵਗੈਰਾ, ਯਾਨੀ ਇਹਨੂੰ ਲਾਈਨ ਨੂੰ ਮੇਨਟੇਨੈਂਸ ਦਾ ਸਮਾਨ ਵਗੈਰਾ ਪਿਆ ਹੈ, ਉਹਨਾਂ ਨੂੰ ਚੀਜ਼ਾਂ ਵਗੈਰਾ ਪਈਆਂ। ਉਸ ਤੋਂ ਇਲਾਵਾ ਹੋਰ ਤਾਂ ਕੋਈ ਸੀ। ਸ਼ੁਕਰੀਆ।